ਸੋਕਰੇਟਿਸ ਦਾ ਜਿਹੜਾ ਜਿਹਨੂੰ ਲਿਖਿਆ ਤਾਂ ਉਹਦੇ ਚੇਲੇ ਪਲੈਟੋ ਨੇ ਹੀ, ਜਿਹੜਾ ਉਹਦਾ ਹੈ ਦਾ ਰਿਪਬਲਿਕ, ਔਰ ਉਹਦੇ 'ਚ ਸੁਕਰਾਤ ਨੂੰ ਪੁੱਛਿਆ ਗਿਆ ਕਿ ਕਿਸ ਕਿਸਮ ਦੀ ਆਈਡੀਅਲ ਸੁਸਾਇਟੀ ਹੋਏ ਕੀ, ਕਿਉਂਕਿ ਉਹ ਤਾਂ ਸੁਕਰਾਤ ਨੇ ਆਪਣੀ ਸਾਰੀ ਜ਼ਿੰਦਗੀ 'ਚ ਕੋਈ ਲਫ਼ਜ਼ ਲਿਖਿਆ ਨਹੀਂ ਹੈ। ਉਹ ਤਾਂ ਜਾਂਦਾ ਸੀ, ਬੈਠ ਜਾਂਦਾ ਸੀ ਏਥਨਸ ਦੀਆਂ ਗਲੀਆਂ 'ਚ ਨੌਜਵਾਨਾਂ ਨੂੰ ਇਕੱਠੇ ਕਰਕੇ, ਭਾਈ ਕੀ ਮਸਲਾ ਹੈ, ਸ਼ਹਿਰ ਦਾ ਕੀ ਹੈ, ਇਨਸਾਨੀਅਤ ਦਾ ਕੀ ਹੈ, ਹਰ ਇੱਕ ਨੂੰ ਪੁੱਛਦਾ ਸੀ ਵੀ ਤੁਹਾਡਾ ਕੀ ਹੈ, ਫਿਰ ਆਪਣਾ ਜਵਾਬ ਦਿੰਦਾ ਸੀ। ਉਹੀ ਸੋਕਰੇਟਿਸ ਸਟਾਈਲ ਆਫ ਟੀਚਿੰਗ ਅੱਜ ਜਿਹੜਾ ਯੂਨੀਵਰਸਿਟੀਜ਼ ਔਰ ਦੂਸਰਿਆਂ 'ਚ ਇੰਟਰੈਕਸ਼ਨ ਹੈ ਉਹ ਇਹੀ ਸੀ। ਉਸ ਤੋਂ ਪਹਿਲਾਂ ਜਿਹੜੇ ਅੱਜ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦੇ ਨੇ ਇੰਡੀਆ, ਇਹਨਾਂ ਦਾ ਤਾਂ ਉਹ ਗੁਰੂ ਸ਼ਿਸ਼ਯ ਸਿਸਟਮ ਸੀ ਕਿ ਉਹ ਜਿਹੜਾ ਸ਼ਿਸ਼ਯ ਵਿੱਚ ਵਾੜਿਆ ਹੋਇਆ ਗੁਰੂ ਦੇ ਕੱਪੜੇ ਵੀ ਧੋ ਰਿਹਾ, ਉਹਦੇ ਪੈਰ ਵੀ ਧੋ ਰਿਹਾ, ਉਹਨੂੰ ਸਾਰੀ ਉਮਰ ਜਿਹੜਾ ਲਟਕਾ ਰੱਖਿਆ, ਤੇ ਜਾਣ ਲੱਗੇ ਉਹਨੂੰ ਇਹ ਕਹਿਣਾ ਕਿ ਬਈ ਜਿਵੇਂ ਤੂੰ ਮੇਰੀ ਸੇਵਾ ਕੀਤੀ ਇੱਦਾਂ ਦਾ ਚੇਲਾ ਤੂੰ ਵੀ ਲਾਭਾ ਹੁੰਦਾ ਸੀ, ਗੁਰਮੰਤਰ ਦਿੱਤਾ ਉਹਨੂੰ ਕਿ ਭਾਈ ਇਹ ਤੇਰਾ ਪਾਰਟ ਹੈ। ਸੋ ਉਹਨੂੰ ਅੱਜ ਵੀ ਕਹਿਣਗੇ ਜੀ ਗੁਰੂਕੁਲ, ਗੁਰੂ ਸ਼ਿਸ਼ਯ ਸਾਡੀ ਵਿਦਿਆ ਪਰੰਪਰਾ। ਹੁਣ ਇਹ ਜਿਹੜਾ ਸੋਕਰੇਟਿਸ ਦਾ ਲਗਭਗ 2500 ਸਾਲ ਪਹਿਲਾਂ ਦਾ ਸਟਾਈਲ ਸੀ, ਉਹਦੇ 'ਚ ਹੀ ਉਹ ਰਿਪਬਲਿਕ ਡਾਇਲੋਗ 'ਚੋਂ ਉਹ ਗੱਲ ਕਰਦੇ ਕਿ ਵੀ ਪਾਵਰ ਕਿਹਨਾਂ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ। ਉਹਦੇ 'ਚ ਹੁੰਦਾ ਹੈ ਕਿ ਵੀ ਜੇ ਜਿਹੜੇ ਲੋਕ ਬਹਾਦਰ ਨੇ, ਵਾਰੀਅਰ ਨੇ, ਉਹਨਾਂ ਦੇ ਕੋਲ ਹੋਏ ਫਿਰ ਕੀ ਹੋਏਗਾ। ਉਹਨੇ ਕਿਹਾ ਜੀ ਉਹਦੇ 'ਚ ਬੜਾ ਉਤਸ਼ਾਹ ਹੋਏਗਾ ਸਟੇਟ 'ਚ, ਹਮੇਸ਼ਾ ਸਟੇਟ ਜਿਹੜੀ ਆ ਔਨ ਵਨ ਔਰ ਅਦਰ ਐਕਸਪੀਡੀਸ਼ਨ ਹੋਏਗੀ, ਪਰ ਇਸ ਕਿਸਮ ਦੀ ਸਟੇਟ ਆਪਣੇ ਗੁਆਂਢੀਆਂ ਨਾਲ ਐਟ ਪੀਸ ਨਹੀਂ ਹੋਏਗੀ, ਕਿਉਂਕਿ ਵਾਰੀਅਰ ਹਮੇਸ਼ਾ ਆਪਣੀਆਂ ਸਟੇਟ ਦੀਆਂ ਹੱਦਾਂ ਵਧਾਉਣ ਦੀ ਕੋਸ਼ਿਸ਼ ਕਰੇਗਾ। ਫਿਰ ਵਪਾਰੀ, ਉਹਨੇ ਕਿਹਾ ਜੀ ਜੇ ਵਪਾਰੀ ਕੋਲ ਹੋਏ, ਟ੍ਰੇਡਰ ਕੋਲ, ਬੜੀ ਪੀਸ ਹੋਏਗੀ। ਉਹ ਵਪਾਰ ਤਾਂ ਫਲਦਾ ਫੁੱਲਦਾ ਹੀ ਇਸ 'ਚ ਹੈ ਕਿ ਵੀ ਕੋਈ ਅਮਨ ਰਹੇ, ਪਰ ਉਹਨੇ ਕਿਹਾ ਵੀ ਉਹਦੇ 'ਚ ਜਿਹੜੀਆਂ ਮੋਰਲ ਵੈਲਿਊਜ਼ ਨੇ, ਇਖਲਾਕੀ ਵੈਲਿਊਜ਼ ਨੇ, ਉਹ ਨਹੀਂ ਰਹਿਣਗੇ, ਉਹ ਵੀ ਟ੍ਰੇਡ ਹੋ ਜਾਣਗੇ। ਕਿਉਂਕਿ ਜਿਹੜਾ ਬੰਦੇ ਦੀ ਸੋਚ ਪੈਸੇ ਨਾਲ ਜੁੜੀ ਹੁੰਦੀ ਹੈ, ਇਖਲਾਕ ਤਾਂ ਮੈਟਰ ਹੀ ਨਹੀਂ ਕਰਦਾ। ਜਿਵੇਂ ਅੱਜ ਕਿਸੇ ਨੇ ਦਾ ਇਹ ਸ਼ੇਅਰ ਸੀ ਕਿ ਵੀ ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਤੇਰੇ ਸ਼ਹਿਰ ਦੇ ਲੋਕਾਂ ਦਾ ਕੀ ਹਾਲ ਹੈ। ਉਹਨੇ ਕਿਹਾ ਸ਼ਹਿਰ ਦੇ ਲੋਕ ਤਾਂ ਜ਼ਿੰਦਾ ਨੇ, ਜ਼ਮੀਰਾਂ ਜ਼ਿੰਦਾ ਨੇ ਕਿ ਨਹੀਂ ਇਹ ਮੈਨੂੰ ਨਹੀਂ ਪਤਾ। ਹੁਣ ਜੇ ਤਾਂ ਤੁਸੀਂ ਉਸ ਲਿਹਾਜ਼ ਨਾਲ ਦੇਖੋ, ਵਪਾਰੀ ਜਿਹੜਾ ਹੈ ਜਦੋਂ ਪੈਸੇ ਦੇ ਨਾਲ ਸਭ ਕੁਝ ਖਰੀਦਦਾ ਹੈ, ਉਹ ਇਹ ਸਮਝਦਾ ਵੀ ਪੈਸੇ ਨਾਲ ਉਹ ਕਿਸੇ ਦਾ ਵੀ ਈਮਾਨ ਵੀ ਖਰੀਦ ਸਕਦਾ ਹੈ, ਕਿਉਂਕਿ ਉਹਨੇ ਆਪਣਾ ਈਮਾਨ ਪੈਸੇ ਦੇ ਨਾਲ ਵੇਚਿਆ ਹੁੰਦਾ ਹੈ, ਤੇ ਉਹਦੇ ਲਈ ਇਖਲਾਕ ਨਾਂ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ। ਔਰ ਇਵੈਂਚੁਅਲੀ ਉਹਨੂੰ ਫਿਰ ਜਿਹੜਾ ਉਹਦਾ ਕਨਕਲੂਜਨ ਕਰਦਾ ਹੈ, ਜਿਹਦੇ 'ਚ ਉਹ ਫਿਲਾਸਫਰ ਕਿੰਗ ਕਿ ਜੀ ਵੱਡੀ ਉਮਰ ਦੇ ਲੋਕ ਜਿਨ੍ਹਾਂ ਨੇ ਜ਼ਿੰਦਗੀ ਦੇ ਸਾਰੇ ਰਸ-ਕਸ ਭੋਗ ਲਏ ਨੇ, ਉਹਨਾਂ 'ਚ ਗਰੀਡ ਨਾ ਹੋਏ, ਉਹ ਦਾਨੇ ਹੋਣ, ਉਹ ਸਿਆਣੇ ਹੋਣ, ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਦਾ ਪਤਾ ਹੋਏ। ਔਰ ਫਿਲਾਸਫਰ ਦਾ ਮਤਲਬ ਹੀ ਇਹ ਹੈ ਕਿ ਵੀ ਦਾਨਿਸ਼ਵਰ ਹੋਣ। ਜੇ ਉਹਨਾਂ ਦੇ ਹੱਥ 'ਚ ਪਾਵਰ ਹੋਏ ਤੇ ਉਹ ਸਟੇਟ ਦੇ ਵਿੱਚ ਅਖਲਾਕ ਵੀ ਹੋਏਗਾ, ਅਮਨ ਵੀ ਹੋਏਗਾ, ਪ੍ਰੋਸਪੈਰਿਟੀ ਵੀ ਹੋਏਗੀ, ਫਲਾਣਾ। ਅਖੀਰ 'ਚ ਉਹ ਕਹਿੰਦਾ ਕਿ ਵੀ ਇਹ ਪੋਸੀਬਲ ਹੈ। ਉਹਨੇ ਕਿਹਾ ਜੀ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਅਸੰਭਵ ਨਹੀਂ ਹੈ। ਔਰ ਅਸੀਂ ਵੀ ਜਦੋਂ ਇੱਕ ਰੋਲ ਮਾਡਲ ਦੀ ਗੱਲ ਕਰਦੇ ਹਾਂ ਸਿੱਖੀ ਥਾਟ ਦੇ ਮੁਤਾਬਕ, ਜਦੋਂ ਅਸੀਂ ਭਗਤ ਰਵਿਦਾਸ ਜੀ ਦਾ ਇਹ ਰੋਲ ਮਾਡਲ ਦਿੰਦੇ ਹਾਂ ਕਿ ਭਾਈ ਇਸ ਕਿਸਮ ਦੀ ਰਾਜਸੀ ਸਿਸਟਮ ਹੋਏ, बेगमपुरा शहर को नाओ, दुख अंदो नहीं तह ठाओ, ना तशवीश खिराज ना माल, खौफ ना खता न तरस जवाल, अब हम खूब वतन गया पाई। और ये मॉडल देता है कि ऊहा खैर सदा मेरे भाई, कि भाई वो स्टेट जिथे बेगमपुरा, जिथे कोई गम ना हो, सारे बेगम हो, ਉਹਦਾ ਨਾਂ ਹੀ ਸਟੇਟ ਦਾ ਉਹਨਾਂ ਨੇ ਬੇਗਮਪੁਰਾ ਦਿੱਤਾ ਹੈ ਕਿ ਉੱਥੇ ਕੋਈ ਦੁੱਖ ਨਾ ਹੋਏ, ਕੋਈ ਅੰਦੇਸ਼ਾ ਨਾ ਹੋਏ, ਉੱਥੇ ਕਿਸੇ ਨੂੰ ਕੋਈ ਖਿਰਾਜ ਦੇਣ ਦਾ ਫਿਕਰ ਨਾ ਹੋਏ, ਕੋਈ ਤਫਸ਼ੀਸ਼ ਕੋ ਅੱਧੀ ਰਾਤ ਆ ਕੇ ਚੁੱਕ ਕੇ ਤੁਹਾਨੂੰ ਜਿਹੜਾ ਉਹ ਟਾਰਚਰ ਕਰ ਰਿਹਾ ਹੈ, ਔਰ ਉਹਦੇ 'ਚ ਕਿਸੇ ਦਾ ਡਰ ਨਾ ਹੋਏ, ਕੋਈ ਗੁਨਾਹ ਜਿਹੜੇ ਨੇ ਉਹ ਤੁਹਾਡੇ 'ਤੇ ਭਰਪਾ ਨਾ ਹੋਣ। ਇਹੀ ਜਿਹੜੀ ਹੈ ਉਹਨਾਂ ਕਿਹਾ ਵੀ ਅਬ ਹਮ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਹ ਹੈ ਖੈਰ ਦਾ। ਉਸੇ ਹੀ ਮਾਡਲ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਬਿਆਨ ਕੀਤਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉੱਠਿਆ ਇਹ ਹੋਆ ਹਲੀਮੀ ਰਾਜ। ਉਹਨੂੰ ਅਸੀਂ ਹਲੀਮੀ ਰਾਜ ਦਾ ਮਾਡਲ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਰੱਬ ਦੀ ਇਹ ਚਾਹਨਾ ਹੈ, ਉਹਦਾ ਹੁਕਮ ਹੈ
उसने ऑर्डेन किया हुण हुक्म हुआ मेहरबान दा पै कोई ना किसी रिझाण दा तंग करना कोई किसी नूं तंग ना करे कोई किसी दे हक ना खोए सब सुखाली उठी है सारी इंसानियत खलकत एनिमल किंगडम वेजिटेशन सारे इन हारमनी होण सब सुखाली उठी है। ये हुआ हलेमी राज ये हलेमी है। बेशक अगेन वही लफज सुकरात दे कि इट इज़ डिफिकल्ट टू अचीव बट नॉट इम्पॉसिबल। इंसानी रेस तुसी यू ऑलवेज स्ट्राइव फॉर द बेटर